ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ। ਖਬਰਾਂ ਦਾ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਆ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ, ਜਿਹੜੇ ਕਿ ਖਬਰਾਂ ਦਾ ਵਿਸ਼ਲੇਸ਼ਣ ਕਰਦੇ ਨੇ ਜਿਹੜੀਆਂ ਪੰਜਾਬ ਤੇ ਭਾਰਤ ਦੇ ਨਾਲ ਸਰੋਕਾਰ ਰੱਖਦੀਆਂ ਨੇ। ਸੋ ਮਿੰਟੂ ਜੀ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਕਰਾਂਗੇ ਖਬਰਾਂ ਦੇ ਵੱਲ ਰੁਖ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਸੋ ਮਿੰਟੂ ਜੀ, ਰੁਖ ਖਬਰਾਂ ਦਾ ਕਰੀਏ। ਖਬਰ ਫਿਲਹਾਲ ਸਭ ਤੋਂ ਵੱਡੀ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਮੱਸਿਆ ਹੀ ਆ, ਤੇ ਫਿਲਹਾਲ ਮਾਮੂਲੀ ਰਾਹਤ ਮਿਲੀ ਹੈ ਜੀ ਹੜ੍ਹਾਂ ਤੋਂ। ਚਾਨਣਾ ਪਾਇਓ ਜਰਾ, ਸਾਰਾ ਕੀ ਚੱਲ ਰਿਹਾ ਹੈ ਇਸ ਸਮੇਂ। ਅੱਜ ਦੇਖੋ, ਗੱਲ ਇਹ ਆ ਕਿ ਮਾਮੂਲੀ ਰਾਹਤ ਤੋਂ ਮਤਲਬ ਇਹ ਆ ਕਿ ਬਾਰਿਸ਼ਾਂ ਬੰਦ ਹੋਈਆਂ ਨੇ। ਸਭ ਤੋਂ ਪਹਿਲਾਂ ਤਾਂ ਫਸਟ ਆਫ ਆਲ ਜੇ ਦੇਖੀਏ ਤਾਂ ਮੌਸਮ ਖੁਸ਼ਕ ਹੋਇਆ। ਹੁਣ ਰੌਲਾ ਇਹੀ ਹੁੰਦਾ ਨਾ ਕਿ ਜੇ ਮੀਂਹ ਨਹੀਂ ਰੁਕੇਗਾ ਤਾਂ ਫਿਰ ਬਚਾਅ ਕਾਰਜ ਵੀ ਚੰਗੀ ਤਰ੍ਹਾਂ ਨਹੀਂ ਚੱਲ ਸਕੂਗੇ, ਤਾਂ ਰਾਹਤ ਆਪਾਂ ਇਸ ਪੱਖੋਂ ਕਹਿ ਸਕਦੇ ਹਾਂ। ਤੇ ਅੱਜ ਕੁਝ ਇਲਾਕਿਆਂ 'ਚ ਦੱਸ ਰਹੇ ਸੀ ਲੋਕ ਕਿ ਕਈ ਥਾਵਾਂ ਤੇ ਸ਼ਾਹਕੋਟ ਏਰੀਏ 'ਚ ਖਾਸ ਤੌਰ ਤੇ ਉਹ ਕਹਿੰਦੇ 12-12 ਫੀਟ ਪਾਣੀ ਚੜ ਗਿਆ ਸੀ, ਪਰ ਅੱਜ 4-4 ਫੁੱਟ ਲੱਥਾ ਹੈ ਜੀ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਨ੍ਹਾਂ ਪਿੰਡਾਂ 'ਚ 12-12 ਫੁੱਟ ਪਾਣੀ ਚੜਿਆ, ਇਹਦਾ ਮਤਲਬ ਕਿ ਜਿਨ੍ਹਾਂ ਦੇ ਕੋਲ ਗਰਾਊਂਡ ਫਲੋਰ ਵਾਲੇ ਘਰ ਸੀ ਉਹ ਤਾਂ ਛੱਡਣੇ ਪਏ ਤਕਰੀਬਨ। ਤਾਂ ਜਿਹਦੇ ਕੋਲ ਕੋਈ ਫਸਟ ਫਲੋਰ ਆ, ਸੈਕੰਡ ਫਲੋਰ ਆ, ਕੋਠੀਆਂ ਤਾਂ ਦੁਆਬੇ 'ਚ ਵੈਸੇ ਹੈਗੀਆਂ ਜ਼ਿਆਦਾਤਰ, ਤਾਂ ਉਹਨਾਂ ਨੂੰ ਉੱਥੇ ਜਾਣਾ ਪਿਆ ਹੋਵੇਗਾ ਜਾਂ ਆਸੇ-ਪਾਸੇ ਸ਼ਿਫਟ ਹੋਣਾ ਪਿਆ ਹੋਵੇਗਾ। ਫਿਰ ਇਹ ਆ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਉਹ ਵੀ ਇਸੇ ਤਰ੍ਹਾਂ ਖੜੇ ਗਏ ਆ ਗੁਰੂ ਘਰਾਂ ਦੇ ਵਿੱਚੋਂ, ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਕਈ ਗੁਰੂ ਘਰਾਂ ਦੀਆਂ ਬਿਲਡਿੰਗਾਂ ਉੱਤੇ ਨਹੀਂ ਹੁੰਦੀਆਂ। ਸੋ ਦੂਜੇ ਪਾਸੇ ਜੇ ਆਪਾਂ ਦੇਖੀਏ ਤਾਂ ਮਾਲ ਡੰਗਰ ਦਾ ਬਹੁਤ ਔਖਾ ਹੋ ਗਿਆ। ਤਾਂ ਅੱਜ ਦੀ ਜੇ ਅਪਡੇਟ ਵੇਖੀਏ, ਸਭ ਤੋਂ ਪਹਿਲਾਂ ਕਿ ਬਹੁਤ ਸਾਰੇ ਪਿੰਡ ਜਿਹੜੇ ਸੀਗੇ ਉਹ ਹਾਲੇ ਵੀ ਘਿਰੇ ਹੋਏ ਆ ਪਾਣੀ 'ਚ, ਜਿਉਂਦੇ ਤਿਉਂ ਆ। ਹਾਂ, ਇਹ ਆ ਕਿ ਜਾਨੀ ਨੁਕਸਾਨ ਜਿਹੜਾ ਹੈ ਉਹ ਹਾਲ ਦੀ ਘੜੀ ਹੈ ਤੇ ਹੈ, ਪਰ ਬਹੁਤਾ ਵੱਡਾ ਨਹੀਂ ਹੋਇਆ ਜਿਸ ਤਰ੍ਹਾਂ ਦਾ ਇੱਕ ਵਾਰੀ ਧੁੜਕੂ ਲੱਗ ਗਿਆ ਸੀ। 8-10 ਮੌਤਾਂ ਦੀ ਰਿਪੋਰਟ ਆ ਹੁਣ ਤੱਕ। ਫਿਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਮੈਂ ਜਿਹੜੀ ਨਕਾਰਾਤਮਕ ਗੱਲ ਦੇਖ ਰਿਹਾ ਉਹ ਇਹ ਹੈ ਕਿ ਪਿੰਡਾਂ ਦੇ ਵਿੱਚ ਲੋਕ ਤਾਂ ਪਹੁੰਚ ਰਹੇ ਨੇ, ਸ਼ਹਿਰਾਂ 'ਚ ਸਮਾਜ ਸੇਵੀ ਜਾਂ ਸਾਡੇ ਲੋਕ ਜਿਹੜੇ ਦਿਆਨਤਦਾਰ ਲੋਕ ਨੇ, ਜਿਹੜੇ ਕਹਿ ਲਓ ਕਿ ਗੁਰੂ ਸਾਹਿਬ ਦੀ ਇਸ ਧਰਤੀ ਤੇ ਇੱਕ ਬਹੁਤ ਵੱਡੀ ਸੇਵਾ ਕਰਦੇ, ਨਿਸ਼ਕਾਮ ਸੇਵਾ ਕਰਦੇ ਆ, ਉਹ ਤੇ ਪਖਰ ਰਹੇ ਨੇ, ਉਹ ਤੇ ਜਾ ਰਹੇ ਨੇ ਲੋਕਾਂ ਦੇ ਵਿੱਚ। ਲੋਕ ਮੂੰਹ ਆਪ ਕਹਿੰਦੇ ਆ ਕਿ ਸਰਕਾਰ ਉਹਨਾਂ ਨਹੀਂ ਸਵਾਰ ਰਹੀ ਜਿਨ੍ਹਾਂ ਨੂੰ ਸਵਾਰਨਾ ਚਾਹੀਦਾ, ਪਰੰਤੂ ਲੋਕ ਸਾਡੀ ਬਾਂਹ ਜ਼ਰੂਰ ਫੜ ਰਹੇ ਨੇ। ਪਰ ਹੁਣ ਮਸਲਾ ਜਿਹੜਾ ਹੈ ਕਿ ਇੱਕ ਵਾਰੀ ਤਾਂ ਹਾਲ ਦੀ ਘੜੀ ਚਲੋ ਪਾਣੀ ਦਾ ਪੱਧਰ ਰੁਕਿਆ, ਡੈਮਾਂ ਤੋਂ ਅੱਜ ਪਾਣੀ ਛੱਡਣ ਦੀ ਖਬਰ ਤਾਂ ਸੀਗੀ, ਪਰ ਥੋੜਾ ਸੀਗਾ। ਤਾਂ ਬਾਅਦ ਦੇ ਵਿੱਚ BBMB ਨੇ ਕਹਿਤਾ ਕਿ 3 ਦਿਨਾਂ 'ਚ ਕੋਈ ਪ੍ਰੋਗਰਾਮ ਨਹੀਂ ਕਿ ਅਸੀਂ ਕੋਈ ਪਾਣੀ ਛੱਡਾਂਗੇ। ਤਾਂ ਇਹ ਵੀ ਇੱਕ ਰਾਹਤ ਸੀਗੀ, ਨਹੀਂ ਤਾਂ ਇਹ ਖਤਰਾ ਸੀਗਾ ਨਾ ਕਿ ਪਿੱਛੋਂ ਭਾਖੜਾ ਦਾ ਕੋਈ ਜ਼ਿਆਦਾ ਪਾਣੀ ਆ ਗਿਆ ਤੇ ਤਦ ਵੀ ਬਿਆਸ ਚੋਂ ਜਾਂ ਗਾਂਹ ਜਾ ਕੇ ਤੇ ਫਿਰ ਮਾਰੂ ਹਾਲਾਤ ਬਣ ਸਕਦੇ ਆ। ਪਰ ਪਾਣੀ ਤੁਰਦਾ ਤੁਰਦਾ ਹਿਸਾਬ ਲਾ ਲਓ ਕਿ ਫਾਜ਼ਿਲਕਾ ਦੇ ਨਾਲ ਲੱਗਾ ਹੈ, ਕਿੱਧਰ ਫਾਜ਼ਿਲਕਾ ਹੈ ਤੇ ਕਿੱਥੇ ਹਿਸਾਬ ਲਾ ਲਓ ਰੋਪੜ ਹੈ। ਮਤਲਬ ਕਿ ਤੁਰਦਾ ਤੁਰਦਾ ਪਾਣੀ, ਜਿਵੇਂ ਆਪਾਂ ਪਾਕਿਸਤਾਨ ਦੀ ਸਾਈਡ ਤੁਰੇ ਆਈਏ ਜੇ ਥੱਲੇ ਨੂੰ, ਇਧਰ ਨੂੰ ਹੁੰਦਾ ਹੋਇਆ ਅੰਮ੍ਰਿਤਸਰ, ਤਰਨਤਾਰਨ, ਇਧਰ ਜ਼ਿਲ੍ਹਿਆਂ ਨੂੰ ਛੂੰਹਦਾ ਹੋਇਆ ਇਹ ਗਾਂਹ ਲੰਘ ਜਾਂਦਾ ਫਿਰੋਜ਼ਪੁਰ। ਤਾਂ ਫਿਰੋਜ਼ਪੁਰ ਤੋਂ ਅੱਗੇ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਫਾਜ਼ਿਲਕਾ, ਜਿਹੜਾ ਕਿ ਆਖਰੀ ਜ਼ਿਲ੍ਹਾ ਹੈ ਆਪਣਾ, ਅੱਗੇ ਪਾਕਿਸਤਾਨ ਹੀ ਆ ਜਾਂਦਾ, ਤਾਂ ਉਹ ਅੱਗੇ ਰਾਜਸਥਾਨ ਵੀ ਆ ਜਾਂਦਾ। ਤਾਂ ਖੈਰ ਇਹ ਸਾਰਾ ਜਿਹੜਾ ਹਾਲ ਆ ਕਿ ਪਾਣੀ ਤਾਂ ਬਹੁਤ ਦੂਰ ਤੱਕ ਪਹੁੰਚ ਗਿਆ, ਇਸੇ ਕਰਕੇ 14 ਜ਼ਿਲ੍ਹੇ ਜਿਹੜੇ ਆ ਉਹ ਇਹਦੀ ਜ਼ਦ 'ਚ ਆ ਗਏ, ਹੜ੍ਹ ਦੀ ਜ਼ਦ 'ਚ ਆ ਗਏ ਨੇ। ਜੇ ਪਿੰਡਾਂ ਦੀ ਗੱਲ ਕਰੀਏ ਤਾਂ ਹਾਲੇ ਤੱਕ ਕੋਈ 400 ਕਹਿੰਦਾ, ਕੋਈ 500, ਪਰ ਅੰਦਾਜ਼ਾ ਹੈ ਕਿ 1000-2000 ਪਿੰਡ ਤਾਂ ਜ਼ਰੂਰ ਬਹੁਤ ਵੱਡੀ ਚਪੇਟ ਦੇ ਵਿੱਚ ਆਏ ਨੇ। ਹੁਣ ਮਸਲਾ ਤੇ ਇਹੋ ਆ ਕਿ ਸਰਕਾਰ ਤੇ ਆਖੀ ਜਾਂਦੀ ਹੈ ਕਿ ਅਸੀਂ ਆਹ ਪ੍ਰਬੰਧ ਕਰ ਲਿਆ ਜੀ, ਅਸੀਂ ਆਹ ਪ੍ਰਬੰਧ ਕਰ ਲਿਆ, ਪਰ ਗਰਾਊਂਡ ਜ਼ੀਰੋ ਤੋਂ ਜਿਹੜੇ ਲੋਕ ਰਿਪੋਰਟ ਕਰ ਰਹੇ ਨੇ, ਜਿਹੜੇ ਲੋਕ ਉੱਥੇ ਲੋਕਾਂ ਨਾਲ ਵਿਚਰ ਰਹੇ ਨੇ, ਜਾਂ ਜਿਹੜੇ ਉਦਮੀ ਲੋਕ ਨੇ ਜਾ ਕੇ ਉੱਥੇ ਉਦਮ ਕਰ ਰਹੇ ਨੇ ਲੋਕਾਂ ਤੱਕ ਕੁਛ ਪਾਣੀ ਵਗੈਰਾ ਪਹੁੰਚਾ ਰਹੇ ਆ, ਤੁਸੀਂ ਹਿਸਾਬ ਲਾ ਲਓ ਕਿ ਜਿਹੜੇ ਲੋਕ ਉੱਥੇ ਫਸੇ ਹੋਏ ਨੇ ਹੁਣ ਪਾਣੀ ਕਿੱਥੋਂ ਪੀਣ? ਪਾਣੀ ਤੇ ਲਾਗੇ ਦੁਆਲੇ ਦਰਿਆ ਦਾ, ਹੜ੍ਹ ਦਾ ਖੜਾ, ਤਾਂ ਪਾਣੀ ਵੀ ਨਹੀਂ ਪਹੁੰਚ ਰਿਹਾ ਪ੍ਰਾਪਤ ਮਾਤਰਾ ਦੇ ਵਿੱਚ ਜਾਂ ਲੋੜੀਂਦੀ ਮਾਤਰਾ 'ਚ ਜਿਹੜਾ ਪਾਣੀ ਹੋਣਾ ਚਾਹੀਦਾ ਉਹਨਾਂ ਦੇ ਕੋਲ, ਉਹ ਨਹੀਂ ਹੈਗਾ। ਇਹ ਇੱਕ ਬੜੀ ਵੱਡੀ ਸਮੱਸਿਆ ਹੈ। ਤਾਂ ਲੋਕ ਬੋਤਲਾਂ ਦਾ ਜਿਹੜਾ ਪਾਣੀ ਹੈ, ਬੋਤਲਬੰਦ ਪਾਣੀ ਜਿਹਨੂੰ ਆਪਾਂ ਕਹਿੰਦੇ ਆ, ਉਹ ਬੋਟਸ ਦੇ ਜ਼ਰੀਏ
ਟਰੈਕਟਰ ਟਰਾਲੀਆਂ ਦੇ ਜ਼ਰੀਏ ਉਹ ਲੋਕਾਂ ਤੱਕ ਪਹੁੰਚਾ ਜ਼ਰੂਰ ਰਹੇ ਨੇ, ਪਰ ਇਹ ਦਿੱਕਤ ਪਰੇਸ਼ਾਨੀ ਹੈ ਕਿ ਸਰਕਾਰੀ ਪੱਧਰ ਤੇ ਜਿੰਨੇ ਵੱਡੇ ਕਾਰਜ ਹੋਣੇ ਚਾਹੀਦੇ, ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰ ਬਿਲਕੁਲ ਐਕਟਿਵ ਮੋਡ ਦੇ ਵਿੱਚ ਨਹੀਂ ਹੈਗੀ, ਸਰਕਾਰ ਕੁਝ ਕਰ ਨਹੀਂ ਰਹੀ, ਪਰ ਸਰਕਾਰ ਨੂੰ ਸ਼ਾਇਦ ਇਹਨਾਂ ਗੱਲਾਂ ਦਾ ਕਿਆਫਾ ਹੀ ਨਹੀਂ ਸੀ, ਇਹਨਾਂ ਗੱਲਾਂ ਦੀ ਕਿਆਸ ਅਰਾਈ ਹੀ ਨਹੀਂ ਸੀ, ਅੰਦਾਜ਼ਾ ਹੀ ਨਹੀਂ ਸੀ ਕਿ ਯਕਦਮ ਕੋਈ ਕੁਦਰਤੀ ਵਿਪਤਾ ਇੰਨੇ ਵੱਡੇ ਪੱਧਰ ਤੇ ਮਾਰ ਵੀ ਕਰ ਸਕਦੀ ਆ। ਪਰ ਲੋਕ ਵੱਡੇ ਦਿਲਾਂ ਵਾਲੇ ਇੱਥੇ ਹੈਗੇ ਆ ਤਾਂ ਉਹ ਸੇਵਾ ਜ਼ਰੂਰ ਕਰ ਰਹੇ ਆ। ਤਾਂ ਜੇ ਮੰਨ ਲਓ ਆਪਣਾ ਪੰਜਾਬ ਨਾ ਹੁੰਦਾ, ਕੋਈ ਹੋਰ ਜਗ੍ਹਾ ਹੁੰਦੀ, ਤੇ ਮੈਨੂੰ ਲੱਗਦਾ ਜੇ ਸਰਕਾਰ ਤੇ ਡਿਪੈਂਡ ਹੁੰਦੇ ਲੋਕ ਤੇ ਇਹਨਾਂ ਨੂੰ ਤੇ ਰੋਟੀ ਪੰਜਵੇਂ ਚੌਥੇ ਦਿਨ ਜਾ ਕੇ ਜੁੜਨੀ ਸੀਗੀ, ਜਿਹੜੀ ਹਾਲਤ ਬਣੀ ਪਈ ਆ। तो सरकार अपने पद्धर ते ठीक है जो कर रही है वो, पर उन्ना ज्यादा असरकारक नहीं जिन्ना होना चाहिए है। तो दूजे पासे देखो हुण अज कुछ इलाकियां दे विच थोड़ी जी हवा इस वेले चली आ, हुण हवा तो भी डर लगदा, जिवें आपां कहने ना कि अग दी सड़ी टहने तो भी डरदी आ जी। हुण गल ते इह आ ना कि हवा चल पई आ ते जे मौसम विगड़दा है, क्योंकि पेशीन गोई तां इह आ कि 2-3 दिन तक तां मींह नहीं है, पर बाद च मींह हैगा। ਹੁਣ ਇਹ ਵੀ ਦੁਆ ਕਰਨੀ ਪਵੇਗੀ ਕਿ ਪਿੱਛੇ ਮੀਂਹ ਨਾ ਪਵੇ, ਹਿਮਾਚਲ 'ਚ ਮੀਂਹ ਨਾ ਪਵੇ, ਪਰ ਉੱਥੇ ਅਲਰਟ ਹੈਗਾ ਕਿ ਵੀਰ ਸ਼ੁੱਕਰ ਸ਼ਨੀ ਇਹਨਾਂ 3 ਦਿਨਾਂ ਦੇ ਵਿੱਚ ਉੱਥੇ ਬਾਰਿਸ਼ਾਂ ਹੋ ਸਕਦੀਆਂ। ਉਹ ਇਹ ਆ ਕਿ ਹੁਣ ਦੁਆ ਹੀ ਆ ਕਿ ਮੀਂਹ ਇੱਕ ਵਾਰੀ ਬੰਦ ਹੋ ਜਾਣ, ਪਾਣੀ ਲੈ ਜਾਵੇ, ਲੋਕਾਂ ਦਾ ਜਿਹੜਾ ਘਰ-ਬਾਰ ਆ ਜੋ ਛੱਡਣਾ ਪਿਆ ਉਹਨਾਂ ਨੂੰ ਵਾਪਸ ਮਿਲੇ, ਫਿਰ ਬਿਮਾਰੀਆਂ ਜ਼ਿਆਦਾ ਨਾ ਫੈਲਣ, ਫਿਰ ਕੋਈ ਅੰਦਾਜ਼ਾ ਹੋਵੇ ਕਿ ਕਿੰਨੀ ਫਸਲ ਨੁਕਸਾਨੀ ਗਈ ਆ, ਫਿਰ ਉਸ ਤੋਂ ਬਾਅਦ ਕੋਈ ਮੁਆਵਜ਼ਾ ਨੀਤੀ ਬਣੇ, ਕੋਈ ਲੋਕ ਬਾਹ ਫੜਨ, ਕੋਈ ਸਰਕਾਰ ਬਾਹ ਫੜੇ ਤਾਂ ਕਿ ਜ਼ਿੰਦਗੀ ਟਰੈਕ ਤੇ ਆ ਸਕੇ। ਜਿਹੜੀ ਇੱਕ ਵਾਰੀ ਜ਼ਿੰਦਗੀ ਕਹਿ ਲਓ ਕਿ ਟਰੈਕ ਤੋਂ ਲੱਥ ਗਈ ਆ, ਪਰ ਉਹਦਾ ਗੱਲ ਇਹ ਆ ਕਿ ਮਤਲਬ ਠੀਕ ਆ, ਮੈਂ ਕੱਲ ਵੀ ਕਿਹਾ ਸੀਗਾ ਕਿ ਮੁਸੀਬਤ ਹੈ, ਲੋਕ ਦੁਖੀ ਵੀ ਆ, ਪਰ ਜੋ ਚੜ੍ਹਦੀ ਕਲਾ ਵਾਲਾ ਸੰਕਲਪ ਹੈਗਾ ਸਾਨੂੰ ਉਹ ਬੜਾ ਬਲ ਬਖਸ਼ਦਾ ਹੈ, ਬਹੁਤ ਬਲ ਬਖਸ਼ਦਾ ਹੈ। ਤਾਂ ਕਈ ਵਾਰ ਰਿਪੋਰਟਿੰਗ ਬਹੁਤ ਨੈਗੇਟਿਵ ਹੁੰਦੀ ਆ ਤਾਂ ਲੋਕ ਜਿਹੜੇ ਫਿਰੋਜ਼ਪੁਰ ਵਾਲੇ ਲੋਕ ਆ ਉਹ ਤਾਂ ਮੂੰਹ ਕਹਿੰਦੇ ਕਿ ਜੰਮੇ ਪਲੇ ਪਾਣੀਆਂ 'ਚ ਯਾਰ ਕੀ ਕਰੀਏ, ਅਸੀਂ ਤਾਂ ਜੰਮੇ ਹੀ ਇੱਥੇ ਹਜਾਈ ਦਰਿਆਵਾਂ ਦੇ ਆ ਬਈ ਜੀ ਜੀ। ਤਾਂ ਸਾਨੂੰ ਹੁਣ ਕੀ ਆ, ਬਸ ਇਹ ਠੀਕ ਹੈ ਬਈ ਚਲੋ ਜੋ ਹੋਣਾ ਸੀ ਹੋ ਗਿਆ। ਤਾਂ ਖੈਰ ਇਹ ਆ ਕਿ ਬਈ ਨੁਕਸਾਨ ਤੇ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ, ਪਰ ਜੇ 2-3 ਦਿਨ 4 ਦਿਨ ठीक लग गए, खुश्क रहा मौसम, बहुती बारिश ना हुई, बारिश थोड़ी बहुती हो भी जाए, कोई ये नहीं है कि बस कोई 4 बूंदा डिगियां तो फिर हड़ आ जाएगा। बारिश वो है कि जिहड़ी मतलब कि अगे आपां देखी अणकियासी बारिश जिद्दां बहुत ज्यादा बारिश लगातार 2-3 दिन हुंदी रही, वो बारिश ना आवे, कोई जे थोड़ी बहुती आउंदी आ तां वो तां झल लई जाएगी, परंतु जे बहुत ज्यादा मींह पैंदे आ तां दैन फिर सारी जिहड़ी ਕੀਤੀ ਇਕੱਤਰੀ ਆ ਉਹ ਖੂਹ 'ਚ ਪੈ ਜਾਏਗੀ ਕਿ ਜਿੰਨਾ ਵੀ ਪਾਣੀ ਉਤਰਿਆ, ਜੋ ਰੈਸਕਿਊ ਹੋਇਆ, ਕਿਉਂਕਿ ਫਿਰ ਗਾਂ ਹੋਰ ਪਿੰਡ ਵੀ ਜਿਹੜੇ ਆ ਉਹ ਮਾਰਚ ਆ ਜਾਣਗੇ, ਬਾਅਦ ਦੇ ਵਿੱਚ ਜਿੰਨਾ ਖਲਾਰਾ ਪੈਂਦਾ ਜਾਊਗਾ ਉਹਨਾਂ ਸਰਕਾਰ ਵੀ ਸਰੈਂਡਰ ਕਰਦੀ ਜਾਊਗੀ, ਜੋ ਕਿ ਅੱਧ ਪਚੱਧ ਪਹਿਲਾਂ ਹੀ ਆ। ਦੇਖਦੇ ਹੁਣ ਇਹਨਾਂ 3-4 ਦਿਨਾਂ 'ਚ ਕੀ ਬਣਦਾ ਜੀ ਗੁਰਪ੍ਰੀਤ ਜੀ। ਜੀ ਸੋ ਵੇਖਾਂਗੇ ਹਾਲਾਤ ਕਿੰਨੀ ਜਲਦੀ ਸੰਭਲਦੇ ਨੇ ਜਾਂ ਫਿਰ ਕੁਦਰਤ ਹੁਣ ਕਿੰਨਾ ਕੁ ਰਹਿਮ ਬਰਸਾਉਂਦੀ ਹੈ। ਸੋ ਅੱਗੇ ਚਲੀਏ, ਕਹਿੰਦੇ ਆਪ ਨੇ ਹੁਣ ਮੰਗੀ ਰਾਜਪਾਲ ਪਾਸੋਂ ਜ਼ਮੀਨ। ਦੇਖੋ ਇਹਨਾਂ ਨੇ ਜਿਹੜੀ ਆਪ ਨੇ ਜ਼ਮੀਨ ਮੰਗੀ ਆ, ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਜ਼ਮੀਨ ਮੰਗੀ ਆ ਕਿ ਭਾਈ ਸਾਨੂੰ ਵੀ ਦਿਓ ਇੱਥੇ ਜ਼ਮੀਨ, ਕਿਉਂਕਿ ਦੇਖੋ ਗੱਲ ਕੀ ਹੈ ਕਿ ਅਸਲ ਦੇ ਵਿੱਚ ਖੇਤਰੀ ਪਾਰਟੀ ਹੋਵੇ ਜਾਂ ਨੈਸ਼ਨਲ ਪਾਰਟੀ ਹੋਵੇ, ਚੰਡੀਗੜ੍ਹ 'ਚ ਉਹਨਾਂ ਨੂੰ ਮਿਲੀ ਹੋਈ ਹੈ ਜ਼ਮੀਨ, ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ। ਤਾਂ ਇਹ ਅਪੀਲ ਕਰ ਰਹੇ ਨੇ ਰਾਜਪਾਲ ਸਾਹਿਬ ਨੂੰ, ਕਹਿ ਰਹੇ ਆ ਕਿ ਜਦੋਂ ਹੁਣ ਅਕਾਲੀ ਦਲ ਜਿਹੜੀ ਕਿ ਖੇਤਰੀ ਪਾਰਟੀ ਹੈ ਭਾਈ, ਉਹਨਾਂ ਕੋਲ ਵੀ ਜ਼ਮੀਨ ਆ ਜੀ, ਮਤਲਬ ਉਹਨਾਂ ਦੇ ਕੋਲ ਚੰਗੀ ਭਲੀ ਜ਼ਮੀਨ ਆ, 3 ਏਕੜ 3 ਕਿੱਲੇ ਹਿਸਾਬ ਲਾ ਲਓ ਉਹਨਾਂ ਦੇ ਕੋਲ ਜ਼ਮੀਨ ਆ। ਉਹ ਕਹਿੰਦੇ ਕਿ ਕਾਂਗਰਸ ਨੂੰ ਵੀ ਸੈਕਟਰ 15 ਦੇ ਵਿੱਚ ਕਿੱਲੇ ਤੋਂ ਵੱਧ ਜ਼ਮੀਨ ਲੋਟ ਹੋਈ ਆ, ਭਾਜਪਾ ਨੂੰ 33 ਤੇ 37 ਸੈਕਟਰ ਦੇ ਵਿੱਚ 2 ਪਲਾਟ ਮਿਲੇ ਆ, ਪਰ ਚੰਡੀਗੜ੍ਹ ਪ੍ਰਸ਼ਾਸਨ ਆਮ ਆਦਮੀ ਪਾਰਟੀ ਨੂੰ ਦਫ਼ਤਰ ਦੇਣ ਲਈ ਜ਼ਮੀਨ ਦੇਣ ਦੇ ਮੁੱਦੇ ਤੇ ਕਿਉਂ ਚੁੱਪ ਹੈ ਬਈ, ਸਾਨੂੰ ਦੱਸੋ। ਮਤਲਬ ਗੱਲ ਉਹੀ ਸ਼ੈ ਮਾਰ ਦੀ ਖੇਡ ਹੈ, ਜਿਵੇਂ ਤੁਸੀਂ ਅੱਗੇ ਦੇਖਿਆ ਡਾਕਟਰ ਵਾਂਡਰ ਸਾਹਿਬ ਨੂੰ ਕਿਸ ਤਰ੍ਹਾਂ ਲਾਇਆ ਗਿਆ, ਇਹਨਾਂ ਨੇ ਵੀਸੀ ਲਾਉਣ ਤੋਂ ਇਨਕਾਰ ਕੀਤਾ ਸੀ ਤਾਂ ਉਹਨਾਂ ਨੇ ਚੱਕ ਕੇ ਤੇ ਮੈਨੇਜਮੈਂਟ ਬੋਰਡ ਦਾ ਚੇਅਰਮੈਨ ਹੀ ਲਾ ਦਿੱਤਾ ਬਣਾ ਕੇ। ਉਹ ਸ਼ੈ ਮਾਰ ਦੀ ਖੇਡ ਆ, ਜਿੱਥੇ ਕਿਸੇ ਦਾ ਦਾ ਫੱਬਦਾ ਉਹ ਦਾ ਲਾ ਦਿੰਦਾ ਹੈਗਾ। ਤਾਂ ਇਸੇ ਤਰ੍ਹਾਂ ਹੁਣ ਜੇ ਵੇਖੀਏ ਤਾਂ ਇਹਨਾਂ ਨੇ ਵੀ ਉਲਟਾ ਖਤ ਲਿਖ ਕੇ ਮਾਨ ਸਾਹਿਬ ਨੇ ਖਾਸ ਤੌਰ ਤੇ ਮੰਗ ਕੀਤੀ ਆ ਕਿ ਬਾਈ ਸਾਡੇ ਨਾਲ ਵਿਤਕਰਾ ਕਿਉਂ। ਉਹੀ ਗੱਲ ਹੈ ਕਿ
ਰਾਜਪਾਲ ਸਾਹਿਬ ਦੇ ਨਾਲ ਜਿਹੜੀ ਇਹਨਾਂ ਦੀ ਮੁਹੱਬਤ ਮਸ਼ਹੂਰ ਹੋ ਗਈ ਹੈ, ਕਿਸੇ ਤੇਰੇ ਮੇਰੇ ਪਿਆਰ ਕੇ, ਤਾਂ ਗੱਲ ਇਹ ਆ ਕਿ ਜਿਹੜੇ ਇਹ ਮਸ਼ਹੂਰ ਹੋਏ ਕਿਸੇ ਤਾਂ ਉਹਦੇ ਵਿੱਚ ਹਮੇਸ਼ਾ ਫਿਰ ਦੂਜੀ ਧਿਰ ਕੋਸ਼ਿਸ਼ ਕਰਦੀ ਹੈ ਕਿ ਇਹਨਾਂ ਨੂੰ ਬੈਕਫੁੱਟ ਤੇ ਧੱਕਿਆ ਜਾਵੇ। ਤਾਂ ਹੁਣ ਕੋਸ਼ਿਸ਼ ਇਹੀ ਹੈ ਕਿ ਰਾਜਪਾਲ ਸਾਹਿਬ ਨੂੰ ਬੈਕਫੁੱਟ ਤੇ ਧੱਕਿਆ ਜਾਵੇ ਇਸ ਮਾਮਲੇ ਦੇ ਵਿੱਚ, ਪਰ ਜਿੰਨੀ ਸ਼ਿੱਦਤਾ, ਜਿੰਨੀ ਇਹਦੇ ਵਿੱਚ ਗੰਭੀਰਤਾ ਦਿਖਾਈ ਜਾ ਰਹੀ ਆ ਮਾਨ ਸਾਹਿਬ ਵੱਲੋਂ, ਜਿਸ ਸ਼ਿੱਦਤ ਦੇ ਨਾਲ ਉਹ ਕੰਮ ਕਰ ਰਹੇ ਆ, ਕੀ ਇਹਨਾਂ ਨੂੰ ਪਤਾ ਹੈ ਕਿ ਹਰਿਆਣੇ ਨੇ ਬੀਤੀ ਦਿਨੇ ਬਈ ਉੱਥੇ ਅੱਡ ਵਿਧਾਨ ਸਭਾ ਵਾਸਤੇ ਰੇਲਵੇ ਰੋਡ ਤੇ 10 ਕਿੱਲੇ ਜ਼ਮੀਨ ਹਾਸਲ ਕਰ ਲਈ ਹੈ। ਇਸ ਗੱਲ ਦੀ ਪੁਸ਼ਟੀ ਖੁਦ ਖੱਟਰ ਸਾਹਿਬ ਨੇ ਕੀਤੀ ਆ, ਖੁਦ ਜਿਹੜੇ ਸਪੀਕਰ ਆ ਇਹਨਾਂ ਦੀ ਵਿਧਾਨ ਸਭਾ ਦੇ ਉਹਨਾਂ ਨੇ ਕੀਤੀ ਹੋਈ ਆ ਜੀ। ਇਹਨਾਂ ਨੂੰ ਪਤਾ ਇਸ ਗੱਲ ਦਾ? ਉਹ ਕਹਿੰਦੇ ਆ ਕੇਂਦਰ ਤੋਂ ਅਪਰੂਵਲ ਆ ਲੈਂਦੇ ਹੋ, ਜਿਸ ਕੰਪਨੀ ਨੇ ਸਾਡਾ ਜਿਹੜਾ ਸੰਸਦ ਭਵਨ ਬਣਾਇਆ ਉਸੇ ਕੰਪਨੀ ਤੋਂ ਆਪਾਂ ਇਹ ਬਣਵਾਵਾਂਗੇ, ਮਜ਼ੇ ਲਵਾਂਗੇ, ਨਜ਼ਾਰੇ ਲਵਾਂਗੇ। ਤਾਂ ਸਾਡੇ ਇੱਥੇ ਮੈਨੂੰ ਲੱਗਦਾ ਕਿ ਮਾਨ ਸਾਹਿਬ ਦੇ ਹੱਥੋਂ ਇੱਕ ਟਵੀਟ ਤੱਕ ਨਹੀਂ ਆਇਆ ਇਸ ਮੁੱਦੇ ਤੇ ਉਹਦਾ ਰਟਿਆ ਰਟਾਇਆ ਜਿੱਦਣ ਜ਼ਿਆਦਾ ਰੌਲਾ ਪਏਗਾ, ਚੰਡੀਗੜ੍ਹ ਸਾਡਾ ਹੈ, ਇਹਦੇ ਉੱਤੇ ਸਾਡਾ ਹੱਕ ਹੈ ਬਈ, ਇਹ ਅਸੀਂ ਕੋਈ ਇੰਚ ਵੀ ਜ਼ਮੀਨ ਨਹੀਂ ਦੇਣੀ, ਇਹ ਡਾਇਲੌਗ ਬੋਲ ਕੇ ਤੇ ਪਰ ਇਹ ਮਾਰਨਗੇ। ਤਾਂ ਗੱਲ ਇਹ ਆ ਕਿ ਬਈ ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੂੰ ਗੰਭੀਰਤਾ ਦਿਖਾਉਣੀ ਚਾਹੀਦੀ ਆ। ਠੀਕ ਆ, ਆਪਦੀ ਪਾਰਟੀ ਦਾ ਜੋ ਇਹਨਾਂ ਦਾ ਹੱਕ ਬਣਦਾ ਹੈ, ਜੋ ਕਾਇਦੇ ਦੇ ਮੁਤਾਬਕ ਇਹਨਾਂ ਨੂੰ ਜ਼ਮੀਨ ਬਣਦੀ ਆ, ਰਾਜਪਾਲ ਵੱਲੋਂ ਦਿੱਤੀ ਜਾਣੀ ਚਾਹੀਦੀ ਆ, ਮਿਲਣੀ ਚਾਹੀਦੀ ਆ। ਪਰ ਜੋ ਹਰਿਆਣਾ ਗੇਮ ਖੇਡ ਰਿਹਾ ਹੈ, ਜੋ ਗੇਮ ਲਾ ਰਿਹਾ ਹੈ ਕਿ ਚੋਰੀ ਚੋਰੀ ਚੁੱਪ ਕੇ ਉਹ ਆਪਦਾ ਮਸਲਾ ਹੱਲ ਕਰ ਰਹੇ ਆ ਕਿ ਜੇ ਅਸੀਂ ਇਸ ਤਰ੍ਹਾਂ ਕਰ ਲੈਨੇ ਆ ਤਾਂ ਹਰਿਆਣੇ ਦੇ ਲੋਕਾਂ ਨੂੰ ਕੁਛ ਨਾ ਕੁਛ ਦਿਖਾ ਸਕਾਂਗੇ ਆਗਾਮੀ ਇਲੈਕਸ਼ਨ ਦੇ ਵਿੱਚ, ਤਾਂ ਉਹਦੇ ਤੇ ਪੰਜਾਬ ਦਾ ਪ੍ਰਤੀਕਰਮ ਹੋਣਾ ਚਾਹੀਦਾ ਹੈ ਕਿ ਤੁਸੀਂ ਬਿਲਕੁਲ ਇੱਕ ਤੇ ਜੋ ਮਾਸਟਰ ਪਲਾਨ 2030 ਆ ਉਹਦਾ ਉਲੰਘਣ ਕਰਨ ਜਾ ਰਹੇ ਹੋ, ਜੋ ਚੰਡੀਗੜ੍ਹ ਦੇ ਮਾਡਲ ਵਾਸਤੇ ਹੈ, ਤਾਂ ਫਿਰ ਦੂਸਰੇ ਪਾਸੇ ਨਾਲੇ ਇਹ ਬਿਲਕੁਲ ਗੈਰ ਸਿਧਾਂਤਕ ਤੇ ਗੈਰ ਕਾਨੂੰਨੀ ਜਿਹਾ ਮਾਮਲਾ ਬਣਦਾ ਹੈ ਕਿ ਜਦੋਂ ਸਾਡਾ ਕੰਪਲੈਕਸ ਹੈਗਾ, ਉਹਨਾਂ ਦਾ ਵੀ ਕੰਪਲੈਕਸ ਇੱਕੋ ਹੈਗਾ ਵਿਧਾਨ ਸਭਾ ਵਾਲਾ, ਤਾਂ ਫਿਰ ਇਹ ਮਸਲਾ ਕਿੱਥੋਂ ਉੱਠਦਾ ਹੈ? ਤਾਂ ਇਹ ਗੱਲਾਂ ਦਾ ਵੀ ਜਵਾਬ ਮਾਨ ਸਾਹਿਬ ਨੂੰ, ਹਰਿਆਣੇ ਵਾਲਿਆਂ ਨੂੰ ਜ਼ਰੂਰ ਦੇਣਾ ਚਾਹੀਦਾ ਜੀ। ਸੋ ਇਹ ਤਾਂ ਹੈ। ਅੱਗੇ ਚਲੀਏ, ਪਾਤੜਾ 'ਚ 8ਵੀਂ ਜਮਾਤ ਦੀ ਕੁੜੀ ਦਾ ਬਲਾਤਕਾਰ ਤੇ ਉਸ ਤੋਂ ਬਾਅਦ ਕਤਲ। ਇਹ ਬੜੀ ਦਿਲ ਕੰਬਾਊ ਜੀ ਖਬਰ ਹੈ, ਪਰ ਅਫਸੋਸ ਦੀ ਗੱਲ ਹੈ ਕਿ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਉਹ ਬਹੁਤੀਆਂ ਮੀਡੀਆ ਦਿੰਦਾ ਵੀ ਨਹੀਂ। ਵੈਸੇ ਅੱਜ ਜੇ ਤੁਸੀਂ ਦੇਖੋਗੇ ਲੋਕ ਵੀ ਹਾੜਾਂ ਦੀਆਂ ਵੀਡੀਓ ਵੇਖਣੀਆਂ ਚਾਹੁੰਦੇ ਨੇ, ਪਰ ਇਹ ਖਬਰ ਪੰਜਾਬ 'ਚੋਂ ਬਹੁਤ ਵੱਡੀ ਆ, ਦਿਲ ਨੂੰ ਕੰਬਾ ਦੇਣ ਵਾਲਾ ਮਾਮਲਾ ਹੈ। ਦਰਅਸਲ ਕੀ ਹੈ ਕਿ ਇਹ ਜਿਹੜਾ ਮਾਮਲਾ ਹੈ ਪਾਤੜਾਂ ਦੇ ਇਲਾਕੇ ਦਾ, ਇਹਦੇ ਵਿੱਚ ਇੱਕ ਸੀਸੀਟੀਵੀ ਫੁਟੇਜ ਵੀ ਮਿਲੀ ਆ ਜਿਹਦੇ 'ਚ ਸਾਫ਼ ਨਜ਼ਰ ਆਉਂਦਾ ਹੈ ਕਿ ਮੁੰਡਾ ਕੁੜੀ ਨੂੰ, ਜਿਹੜੀ 8ਵੀਂ ਚ ਪੜ੍ਹਦੀ ਸੀਗੀ, ਸ਼ਾਇਦ 8ਵੀਂ ਕਿ 9ਵੀਂ ਚ, ਉਹਨੂੰ ਇੱਕ ਬੰਦ ਪਿਆ ਜਿਹੜਾ ਸਕੂਲ ਹੈ, ਕਿਉਂਕਿ ਸਕੂਲ ਤੁਹਾਨੂੰ ਪਤਾ ਨਾ ਅੱਜ ਕੱਲ੍ਹ ਛੁੱਟੀਆਂ ਨੇ, ਉਹ ਕੰਧ ਤੋਂ ਉਹਨੂੰ ਸੁੱਟਦਾ ਹੈ, ਫਿਰ ਉਹਦੇ 'ਚ ਖੜ ਕੇ ਉਹਦਾ ਰੇਪ ਕਰਦਾ ਹੈ ਤੇ ਫਿਰ ਉਹਦੀ ਹੱਤਿਆ ਕਰ ਦਿੰਦਾ ਹੈ। ਤੇ ਕਮਾਲ ਦੀ ਗੱਲ ਇਹ ਆ ਕਿ ਫਿਰ ਮੁੜ ਕੇ ਇੰਸਟਾ ਤੇ ਲਾਈਵ ਹੁੰਦਾ ਹੈ, ਤੇ ਇੰਸਟਾ ਤੇ ਲਾਈਵ ਹੋਣ ਤੋਂ ਪਹਿਲਾਂ ਉਹ ਦਰਿੰਦਾ ਕੁੜੀ ਦੀ ਮਾਂ ਨੂੰ ਸਾਰਾ ਕੁਝ ਦੱਸ ਕੇ ਲਾਈਵ ਹੁੰਦਾ ਕਿ ਮੈਂ ਉਹਨੂੰ ਮਾਰਤਾ ਹੈ, ਜਾਓ ਫਲਾਣੀ ਥਾਂ ਤੇ ਚੱਕ ਲਓ। ਇਹ ਐਡਾ ਦਿਲ ਕੰਬਾਊ ਮਾਮਲਾ ਹੈ। ਤਾਂ ਹੁਣ ਪੁਲਿਸ ਨੇ ਮੁਕੱਦਮਾ ਨੰਬਰ 182 ਧਾਰਾ 302 ਤੇ 376 ਏ ਨਾਬਾਲਗ ਐਕਟ ਦੇ ਤਹਿਤ ਮਾਮਲਾ ਜ਼ਰੂਰ ਦਰਜ ਕੀਤਾ ਹੈ। ਪਰ ਇਹਦੇ ਵਿੱਚ ਹੁਣ ਇਹ ਵੇਖਣਾ ਹੋਏਗਾ ਕਿ ਬਈ ਕਦੋਂ ਇਹਦੀ ਗ੍ਰਿਫਤਾਰੀ ਹੁੰਦੀ ਹੈ, ਕਿਉਂਕਿ ਇੰਸਟਾ ਤੇ ਲਾਈਵ ਹੋ ਕੇ ਤੇ ਇਹ ਗੱਲ ਕਹਿ ਗਿਆ ਹੈ ਕਿ ਬਈ ਮੈਂ ਆਪਣੇ ਆਪ ਨੂੰ ਵੀ ਮਾਰੂੰਗਾ। ਹੁਣ ਇਹ ਜਿੰਦਾ ਹੈ, ਗ੍ਰਿਫਤਾਰ ਕਰ ਲਿਆ ਗਿਆ ਹੈ ਜਾਂ ਹਾਲੇ ਇਹ ਗ੍ਰਿਫਤ ਤੋਂ ਬਾਹਰ ਆ, ਇਹਦੇ ਬਾਰੇ ਅਸਪਸ਼ਟਤਾ ਹੈ। ਪਰ ਇਸ ਬੰਦੇ ਨੇ ਜਾਂ ਇਸ ਦਰਿੰਦੇ ਨੇ ਜੋ ਘਿਨੌਣਾ ਕੁਕਰਮ ਕੀਤਾ ਹੈ, ਜੋ ਘਿਨੌਣਾ ਜੁਰਮ ਕੀਤਾ ਹੈ, ਉਹ ਵਾਕਿਆ ਦਿਲ ਨੂੰ ਕੰਬਾਉਣ ਵਾਲਾ ਹੈ। ਮਤਲਬ ਕਿ ਸ਼ੁਰੂਆਤੀ ਦੌਰ ਦੇ ਵਿੱਚ ਤੇ ਇਦਾਂ ਹੀ ਲੱਗਦਾ ਕਿ ਸ਼ਾਇਦ ਇਹ ਵਨ ਸਾਈਡਡ ਲਵ ਦਾ ਮਾਮਲਾ ਹੋਵੇ, ਪਿਆਰ ਦਾ ਮਾਮਲਾ ਹੋਵੇ, ਕੋਈ ਇੱਕ ਤਰਫਾ, ਜਾਂ ਕੋਈ ਜਨੂਨੀਅਤ ਦਾ ਮਸਲਾ ਹੋਵੇ। ਪਰ ਜੋ ਵੀ ਹੈ, ਜਿਸ ਤਰ੍ਹਾਂ ਦੀ ਦਰਿੰਦਗੀ ਇੱਥੋਂ ਦੇਖਣ ਨੂੰ ਮਿਲੀ ਆ, ਇਹ ਵਾਕਿਆ ਦਿਲ ਨੂੰ ਝੰਜੋੜਨ ਤੇ ਰੂਹ ਨੂੰ ਕੰਬਾਉਣ ਵਾਲੀ ਹੈ। ਤਾਂ ਖੈਰ ਹੁਣ ਦੇਖਦੇ ਹਾਂ ਕਿ ਇਹਦਾ ਸਪਸ਼ਟੀਕਰਨ ਕਦੋਂ ਆਉਂਦਾ, ਪੁਲਿਸ ਕਦੋਂ ਪੁਸ਼ਟੀ ਕਰਦੀ ਹੈ ਕਿ ਬਈ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਂ ਹਾਲੇ ਫਰਾਰ ਆ ਜਾਂ ਇਹਨੇ ਖੁਦ ਨੂੰ ਮੁਕਾ ਲਿਆ ਜੀ।